ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਤੁਸੀਂ ਹੁਣ ਸੁਣੋਗੇ ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ, ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ ਪੰਜਾਬ ਤੋਂ। ਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ ਰੇਡੀਓ ਸੈੱਟ ਤੇ, ਨੈਟ ਤੇ ਫੋਨ ਰਾਹੀਂ। ਰੇਡੀਓ ਸੈੱਟ ਤੇ ਸੁਣਨੇ ਲਈ ਤੁਸੀਂ ਰੇਡੀਓ ਸੈੱਟ ਕਿੱਥੋਂ ਲੈਣੇ ਆ ਉਹ ਕਾਲ ਕਰ ਸਕਦੇ ਆ 4082725200 ਤੇ ਤੁਸੀਂ ਫੋਨ ਤੇ ਸੁਣ ਸਕਦੇ ਜੀ ਆ 832-551-5029 832-551-5029। ਦੂਸਰਾ ਫੋਨ ਨੰਬਰ 6054756868। ਇੰਟਰਨੈਟ ਦੇ ਜ਼ਰੀਏ ਤੁਸੀਂ ਜੁੜ ਸਕਦੇ ਜੀ www.punjabiradiousa.com। ਤੇ ਅਸੀਂ ਜੀ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਰਣਜੀਤ ਸਿੰਘ ਜੀ ਨਿਊ ਜਰਸੀ ਤੋਂ, ਰਜਿੰਦਰ ਕੌਰ ਜੀ ਸੈਨੋਜੇ ਤੋਂ ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਦੇ ਨਾਲ ਪੰਜਾਬ ਤੋਂ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ੍ਰੀ ਅਕਾਲ ਜੀ, ਮਿਹਰਬਾਨੀ ਜੀ, ਧੰਨਵਾਦ। ਜੀ ਬਲਤੇਜ ਪੰਨੂ ਜੀ, ਆਪਣੇ ਜਿਉਂ ਸਮਾਂ ਹੁਣ ਲਾਗੇ ਆਉਂਦਾ ਆ ਇਲੈਕਸ਼ਨਾਂ ਦੇ ਰਿਜ਼ਲਟ ਆਉਣ ਲਈ, ਤੇ ਉਹ ਜਿਹੜਾ ਇਸ ਵੇਲੇ ਜਿਹੜੀ ਸਥਿਤੀ ਆ ਉਹ ਕਿਸ ਤਰ੍ਹਾਂ ਦੀ ਬਣੀ ਹੋਈ ਆ ਪੰਜਾਬ ਦੇ ਵਿੱਚ, ਜਿਹੜੀ ਲੀਡਰਾਂ ਦੀ ਆ, ਜਿਹੜੇ ਖੜੇ ਸੀਗੇ ਕੈਂਡੀਡੇਟ, ਕਿ ਉਹ ਆਪਣੇ ਦਿਲਾਂ ਦੇ ਧੜਕਣ ਆ ਜਿਹੜੀ ਤੇਜ਼ ਹੋਣੀ ਆ, ਹੱਥ ਰੱਖ ਕੇ ਬੈਠੇ ਹੋਣੇ ਆ ਕਿ ਕੀ ਨਤੀਜੇ ਆਉਣੇ ਆ, ਕਿਉਂਕਿ ਜਿਹੜੇ ਨਤੀਜੇ ਐਤਕੀ ਕਲੀਅਰ ਨਹੀਂ ਲੱਗਦੇ। ਕੱਲ ਨੂੰ ਇਸ ਵੇਲੇ ਤੱਕ ਦੀ ਜਿਹੜੀ ਗਹਿਮਾ ਗਹਿਮੀ ਪੂਰੀ ਸ਼ੁਰੂ ਹੋ ਜਾਊਗੀ। ਇਸ ਵੇਲੇ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕੀਤੀਆਂ ਗਈਆਂ ਨੇ। ਵੱਖ-ਵੱਖ ਥਾਵਾਂ ਦੇ ਉੱਤੇ ਟ੍ਰੇਨਿੰਗ ਜਿਹੜੀ ਹੈ ਜੀ ਕੱਲ ਸ਼ਾਮ ਤੱਕ ਮੁਕੰਮਲ ਹੋ ਗਈ ਹੈ। ਕੁਝ ਥਾਵਾਂ ਦੇ ਉੱਤੇ ਸੁਰੱਖਿਆ ਨੂੰ ਲੈ ਕੇ ਜਿਹੜੇ ਇੰਤਜ਼ਾਮ ਨੇ ਉਹ ਅੱਜ ਸਾਰੇ ਡਿਸਟ੍ਰਿਕਟ ਦੇ ਵਿੱਚ, ਪੂਰੇ ਮੁਲਕ ਭਰ ਦੇ ਵਿੱਚ ਜਿਹੜੇ ਉਹ ਹੋ ਜਾਣਗੇ, ਕਰ ਦਿੱਤੇ ਜਾਣਗੇ। ਜਿੱਥੋਂ ਤੱਕ ਦਿੱਲੀ ਦੀਆਂ ਸਰਗਰਮੀਆਂ ਦੀ ਗੱਲ ਹੈ, ਦਿੱਲੀ ਦੀਆਂ ਸਰਗਰਮੀਆਂ ਗੁਜਰਾਤ ਵੱਲ ਨੂੰ ਹੋ ਤੁਰੀਆਂ ਨੇ। ਭਾਰਤੀ ਜਨਤਾ ਪਾਰਟੀ ਵਾਲੇ ਇੱਕ ਦੂਜੇ ਤੇ ਮੂਹਰੇ ਹੋ ਕੇ ਗੁਲਦਸਤੇ ਲੈ ਕੇ ਨਰਿੰਦਰ ਮੋਦੀ ਨੂੰ ਮਿਲਣ ਦੇ ਵਾਸਤੇ ਗੁਜਰਾਤ ਜਾ ਰਹੇ ਨੇ, ਉਹ ਦਿੱਲੀ ਨਹੀਂ ਆ। ਤੇ ਉੱਥੇ ਜਿਹੜੀਆਂ ਸਰਗਰਮੀਆਂ ਨੇ ਉਹ ਚੱਲ ਰਹੀਆਂ ਨੇ। ਇਹਨਾਂ ਸਰਗਰਮੀਆਂ ਦੇ ਵਿੱਚ ਕਾਫੀ ਸਿਖਰ ਦੀਆਂ ਵੀ ਨੇ, ਕਿਉਂਕਿ ਇਹ ਕਿਹਾ ਜਾ ਰਿਹਾ ਕਿ RSS ਜਿਹੜੀ ਹੈ ਉਹਨੇ ਕੋਈ ਵੱਖਰਾ ਸਰਵੇ ਕਰਾਇਆ ਜਿਹੜਾ ਇਹ ਕਹਿੰਦਾ ਹੈ ਕਿ NDA ਨੂੰ ਬਹੁਮਤ ਨਹੀਂ ਮਿਲੂਗਾ। ਫਿਰ ਜੋੜ ਤੋੜ ਕੀ ਹੋਊਗਾ, ਇਹਦੇ ਸੰਬੰਧ ਦੇ ਵਿੱਚ ਕਈ ਤਰ੍ਹਾਂ ਦੀਆਂ ਅਟਕਲਾਂ ਜਿਹੜੀਆਂ ਉਹ ਜਾਰੀ ਨੇ। ਇਹਨਾਂ ਦੇ ਵਿੱਚੋਂ NDA ਦੀ ਜਿਹੜੀ ਇੱਕ ਪ੍ਰਮੁੱਖ ਧਿਰ ਹੈ ਅਕਾਲੀ ਦਲ, ਉਹ ਚੁੱਪ-ਚਾਂਦ ਬੈਠੀ ਹੈ। ਉਹਦੀ ਕਿਤੇ ਕੋਈ ਸਰਗਰਮੀ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ ਇਸ ਵੇਲੇ ਕਿ ਉਹ ਕੀ ਕਰ ਰਹੀ ਹੈ। ਪੰਜਾਬ ਦੇ ਵਿੱਚ ਸਹੀ ਪੁੱਛੋ ਤਾਂ ਇਉਂ ਲੱਗਦਾ ਹੈ ਜਿਵੇਂ ਸਨਾਟਾ ਇੱਕ ਨਾ ਜੀ ਤੂਫਾਨ ਵਾਲਾ ਹੋ ਗਿਆ ਹੋਵੇ, ਜਿਵੇਂ ਤੁਹਾਡੇ ਅਮਰੀਕਾ ਦੇ ਵਿੱਚ ਤੂਫਾਨ ਆਉਂਦੇ ਨੇ ਚੱਕਰਵਰਤੀ, ਕਿ ਉਹ ਲੰਘ ਗਿਆ ਹੋਵੇ ਤੇ ਉਸ ਤੋਂ ਬਾਅਦ ਪਤਾ ਹੀ ਨਾ ਲੱਗਦਾ ਹੋਵੇ ਕੀ ਆ। ਸਭ ਧਿਰਾਂ ਜਿਹੜੀਆਂ ਨੇ ਜੀ ਉਹ ਚੁੱਪ ਬੈਠੀਆਂ ਨੇ। ਸ਼ਾਇਦ ਇਸ ਕਰਕੇ ਇੱਕ ਕੋਈ ਦਾਅਵਾ ਕਰੀਏ ਤੇ ਉਹ ਨਾ ਹੋਵੇ, ਦਾਅਵਾ ਵੱਡਾ ਹੋਵੇ ਤੇ ਉਹਦੇ ਵਿੱਚੋਂ ਨਿਕਲੇ ਹੀ ਕੱਖ ਨਾ। ਕਾਂਗਰਸ ਜਿਹੜੀ ਹੈ ਜੀ ਉਹ ਇਸ ਗੱਲ ਤੋਂ ਡਰ ਰਹੀ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤਾਂ ਉਹਨੇ ਮੰਤਰੀਆਂ ਦੇ ਨਾਂ ਵੀ ਫਿੱਟ ਕਰ ਲਏ ਸਨ, ਜਿਵੇਂ ਨਰਿੰਦਰ ਮੋਦੀ ਨੇ ਕਰ ਲਏ ਨੇ। ਉਦੋਂ ਬਾਅਦ ਨਿਕਲਿਆ ਇਹ ਕਿ ਅਕਾਲੀ ਦਲ BJP ਵਾਲੇ ਫੇਰ ਬਾਰੀ ਮਾਰ ਗਏ। ਜਿਹੜੇ ਅਕਾਲੀ ਦਲ BJP ਵਾਲੇ ਨੇ ਉਹਨਾਂ ਨੂੰ ਪਤਾ ਕਿ ਇਸ ਵਾਰੀ ਹਵਾ ਉਹਨਾਂ ਦੇ ਹੱਕ ਦੇ ਵਿੱਚ ਨਹੀਂ, ਬਲਕਿ ਬਹੁਤ ਵੱਡੇ ਰੂਪ ਦੇ ਵਿੱਚ ਵਿਰੋਧ ਦੇ ਵਿੱਚ ਉਹਨਾਂ ਦੇ ਭੁਗਤੀ ਆ। ਇਸ ਕਰਕੇ ਦਾਅਵਾ ਉਹ ਵੀ ਨਹੀਂ ਕਰਨਾ ਚਾਹੁੰਦੇ ਕੋਈ। ਨਾ ਤਾਂ ਬਾਦਲ ਸਾਹਿਬ ਵੱਡੇ ਬੋਲ ਰਹੇ ਨੇ, ਨਾ ਸੁਖਬੀਰ ਬਾਦਲ ਉਹ ਵੀ ਬੋਲ ਰਹੇ ਨੇ, ਨਾ ਕੋਈ ਕੈਂਡੀਡੇਟ ਜਿਹੜਾ ਦੀ ਬੋਲ ਰਿਹਾ। ਚੁੱਪ-ਚਾਂਦ ਜਿਹੜੀ ਆ ਜੀ ਉਹ ਫਸੀ ਪਈ ਆ। ਅਟਕਲਾਂ ਦੇ ਬਾਜ਼ਾਰ ਗਰਮ ਨੇ ਚਾਰ ਸਵੇਰੇ। ਹੁਣ ਅਟਕਲਾਂ ਆਪਾਂ ਰਹਿ ਨਹੀਂ ਦਈਏ, ਕਿਉਂਕਿ ਹੁਣ ਤਾਂ ਸਮਾਂ ਜਿਹੜਾ ਜੀ ਉਹ 24 ਘੰਟਿਆਂ ਤੋਂ ਘੱਟ ਰਹਿ ਗਿਆ। ਹਾਂ ਬਿਲਕੁਲ ਜੀ, ਜਿਵੇਂ ਤੁਸੀਂ ਦੱਸਿਆ ਹੈ ਕਿ ਜਿਹੜੇ 13 ਸੀਟਾਂ ਦੇ ਦਾਅਵੇ ਕਰਦੇ ਸੀ, ਹੁਣ ਉਹ ਵੀ ਇਸ ਵੇਲੇ ਚੁੱਪ ਆ। ਤੇ ਅਗਲੀ ਗੱਲ ਕਰੀਏ ਜੀ ਆਪਾਂ, ਜਿਵੇਂ ਹੈਦਰਾਬਾਦ ਦੇ ਵਿੱਚ ਆਪਣੇ ਸਿੱਖ ਤੇ ਮੁਸਲਮਾਨਾਂ ਦੀ ਜਿਹੜੀ ਉੱਥੇ ਲੜਾਈ ਹੋਈ ਆ, ਜਾਂ ਕਹਿ ਲਓ ਕਿ ਕੁਛ ਵੀ ਉੱਥੇ ਜਿਹੜੀਆਂ ਸ਼ਰਾਰਤਾਂ ਹੋਈਆਂ ਆ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਇਹਨਾਂ ਦੀ ਹੈਦਰਾਬਾਦ ਦੇ ਵਿੱਚ ਗੜਬੜ ਹੋਈ ਹੈ। ਗੱਲ ਛੋਟੀ ਜੀ ਸੀ, ਉਹਨੂੰ ਲੈ ਕੇ ਬਣ ਗਈ ਬਹੁਤ ਵੱਡੀ। ਇੱਥੇ ਇੱਕ ਨਿਸ਼ਾਨ ਸਾਹਿਬ ਜਿਹੜਾ ਸੀਗਾ ਜੀ ਉਹਨੂੰ ਤੋੜ ਕੇ ਉਹਨੂੰ ਸਾੜ ਦਿੱਤਾ ਕੁਝ ਮੁਸਲਿਮ ਫਿਰਕੇ ਦੇ ਨੌਜਵਾਨਾਂ ਨੇ। ਉਦੋਂ ਬਾਅਦ ਸਿੱਖ ਤੇ ਮੁਸਲਮਾਨ ਜਿਹੜੇ ਸਨ ਜੀ ਉਹ ਆਮੋ ਸਾਹਮਣੇ ਆ ਗਏ। ਦੋਵਾਂ ਦੇ ਵਿਚਾਲੇ ਟਕਰਾਓ ਹੋਇਆ, ਪੱਥਰਬਾਜ਼ੀ ਹੋਈ, ਵਹੀਕਲ ਜਿਹੜੇ ਸਨ ਇੱਕ ਦੂਜੇ ਦੇ ਤੋੜੇ ਗਏ। ਪੁਲਿਸ ਜਿਹੜੀ ਸੀ ਉਹਨੇ ਦੋਵੇਂ ਪਾਸਿਆਂ ਤੋਂ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਨਾਰਾਜ਼ ਹੋਏ 20 ਦੇ ਕਰੀਬ ਜਿਹੜੇ ਦੋਵਾਂ ਧੜਿਆਂ ਦੇ ਤੇ ਪੁਲਿਸ ਵਾਲੇ ਜ਼ਖਮੀ ਇੱਟਾਂ ਵੱਟਿਆਂ ਦੇ ਵਿੱਚ ਹੋ ਗਏ। ਪੁਲਿਸ ਨੂੰ ਭੀੜ ਨੂੰ ਕੰਟਰੋਲ ਕਰਨ ਦੇ ਵਾਸਤੇ ਗੋਲੀ ਚਲਾਉਣੀ ਪਈ। ਇਸ ਗੋਲੀ ਦੇ ਵਿੱਚ
ਜਿਹੜੇ ਨੌਜਵਾਨ ਨੇ ਉਹਨਾਂ ਮਾਰੇ ਜਾਣ ਦੀ ਖਬਰ ਹੈ। ਤਿੰਨੇ ਹੀ ਮੁਸਲਿਮ ਭਾਈਚਾਰੇ ਦੇ ਜਿਹੜੇ ਉਹ ਦੱਸੇ ਜਾਂਦੇ ਨੇ। ਰਜਿੰਦਰ ਨਗਰ ਪੁਲਿਸ ਸਟੇਸ਼ਨ ਦੇ ਸਿੱਖ ਚੌਣੀ ਇਲਾਕਾ ਜਿਹੜਾ ਜੀ ਉੱਥੇ ਅਣਮਿੱਥੇ ਸਮੇਂ ਦੇ ਵਾਸਤੇ ਕਰਫਿਊ ਜਿਹੜਾ ਜੀ ਉਹ ਲੱਗਿਆ ਹੋਇਆ ਹੈ। ਸ਼ਹਿਰ ਦੇ ਅੰਦਰੂਨੀ ਹਿੱਸੇ ਦੇ ਵਿੱਚ ਵੀ ਤਣਾਅ ਵਾਲੇ ਹਾਲਾਤ ਨੇ, ਜਿੱਥੇ ਦੋਵੇਂ ਫਿਰਕੇ ਜਿਹੜੇ ਨੇ ਇੱਕ ਦੂਜੇ ਨੂੰ ਫੱਬਤੀਆਂ ਜਿਹੜੀਆਂ ਉਹ ਕੱਸ ਰਹੇ ਨੇ। ਹਾਲਾਤ ਜਿਹੜੇ ਕਾਬੂ ਹੇਠ ਜ਼ਰੂਰ ਨੇ ਪਰ ਤਣਾਅ ਵਾਲੇ ਨੇ ਜੀ। ਤੇ ਅਗਲੀ ਗੱਲ ਕਰੀਏ ਜੀ, ਜਿਵੇਂ ਅਰਵਿੰਦ ਖੰਨਾ ਆ ਉਸ ਦਾ ਜਿਹੜਾ ਅਸਤੀਫਾ ਉਹਨੇ ਦੇ ਦਿੱਤਾ, ਕੀ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਰਹੇ ਆ ਜਾਂ ਹਜੇ ਕੋਈ ਅਟਕਲ ਪੱਚੂ ਹੀ ਲਾ ਰਹੇ ਆ? ਪਹਿਲਾਂ ਐਕਚੁਅਲੀ ਚਰਚਾਵਾਂ ਤਾਂ ਇਹ ਨੀਲੀਆਂ ਅੱਖਾਂ ਵਾਲੇ ਇਹਦੇ ਜਿਹੜਾ ਸੀਗਾ ਜੀ ਉਹ ਪਹਿਲਾਂ ਤੋਂ ਹੀ ਸੀਗਾ ਕਿ ਉਹਨੇ ਛੱਡ ਜਾਣੀ ਕਾਂਗਰਸ ਪਾਰਟੀ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਉਹ ਨਜ਼ਦੀਕੀ ਹੈ ਜੀ, ਉਹਨਾਂ ਦਾ ਭੂਆ ਦਾ ਪੁੱਤ ਹੈ, ਪਰ ਉਹਨੇ ਛੱਡੀ ਨਹੀਂ। ਉਹ ਚੁੱਪ ਕਰਕੇ ਖਿਸਕ ਗਿਆ ਬਾਹਰ ਨੂੰ ਚੋਣਾਂ ਦੇ ਦੌਰਾਨ। ਨਾ ਉਹਨੇ ਆਪਣੇ ਹਲਕੇ ਦੇ ਵਿੱਚ ਕੋਈ ਮਦਦ ਕੀਤੀ, ਉੱਥੇ ਜਿਹੜੇ ਕਾਂਗਰਸੀ ਉਮੀਦਵਾਰ ਸਨ ਵਿਜੇਂਦਰ ਸਿੰਘਲਾ, ਨਾ ਉਹਨਾਂ ਨੇ ਆਪਣੇ ਮਾਮੇ ਦੇ ਪੁੱਤ ਕੈਪਟਨ ਅਮਰਿੰਦਰ ਸਿੰਘ ਦੀ ਕਿਸੇ ਚੋਣ ਮੁਹਿੰਮ ਦੇ ਵਿੱਚ ਅੰਮ੍ਰਿਤਸਰ 'ਚ ਹਿੱਸਾ ਲਿਆ, ਨਾ ਆਪਣੀ ਮਾਮੀ ਦੇ ਵਾਸਤੇ ਕੁਝ ਜਿਹੜਾ ਜੀ ਇੱਥੇ ਪਟਿਆਲੇ ਦੇ ਵਿੱਚ ਕੀਤਾ। ਹੁਣ ਵੋਟਾਂ ਪੈਂਦਿਆਂ ਸਾਰ ਆਉਣ ਤੋਂ ਬਾਅਦ ਅਰਵਿੰਦ ਖੰਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜਿਹੜੇ ਕਿ ਧੂਰੀ ਤੋਂ MLA ਨੇ ਉਹਨਾਂ ਨੇ ਕਿਹਾ ਕਿ ਉਹਨੇ ਆਪਣੇ ਪਰਿਵਾਰਕ ਕਰਕੇ ਅਸਤੀਫਾ ਦਿੱਤਾ। ਉਹ ਆਪਣੇ ਪਰਿਵਾਰ ਨੂੰ ਸਮਾਂ ਜਿਹੜਾ ਜੀ ਉਹ ਥੋੜਾ ਦੇਣਾ ਚਾਹੁੰਦੇ ਨੇ। ਇਸ ਗੱਲ ਦੀਆਂ ਅਟਕਲਾਂ ਫੇਰ ਤੇਜ਼ ਨੇ ਕਿ ਉਹ ਅਕਾਲੀ ਦਲ ਜੁਆਇਨ ਕਰ ਸਕਦੇ ਨੇ। ਹੁਣ ਅਕਾਲੀ ਦਲ ਨੂੰ ਧੂਰੀ ਤੋਂ ਕੀ ਫਾਇਦਾ ਹੋਊਗਾ ਅਰਵਿੰਦ ਖੰਨਾ ਨੂੰ ਜੁਆਇਨ ਕਰਾ ਕੇ, ਇਹ ਨਹੀਂ ਪਤਾ। ਪਰ ਨਾਲ ਦੀ ਨਾਲ ਕੁਛ ਜਿਹੜੀਆਂ ਖਬਰਾਂ ਨੇ ਉਹ ਇਹ ਵੀ ਚੱਲ ਰਹੀਆਂ ਨੇ ਕਿ ਧੂਰੀ ਵਾਲੇ ਇਸ ਵਿਧਾਇਕ ਦੇ ਖਿਲਾਫ ਕੋਈ CBI ਦੀ ਜਾਂਚ ਜਿਹੜੀ ਸੀ ਉਹ ਖੁੱਲ ਰਹੀ ਸੀ ਜਾਂ ਖੁੱਲਣ ਵਾਲੀ ਸੀ, ਜਿਹਦੀ ਵਜ੍ਹਾ ਕਰਕੇ ਜਿਹੜਾ ਜੀ ਇਹ ਉਹਨੂੰ ਫਸਾ ਕੇ ਜਿਹੜਾ ਨਾ ਜੀ ਇਹ ਅਸਤੀਫਾ ਇੱਕ ਕਿਸਮ ਦੇ ਨਾਲ ਦੇਖਦੇ ਹਾਂ ਜੀ ਪੰਜਾਬ ਦੀ ਸਿਆਸਤ ਦੇ ਕੀ ਇਹਦਾ ਅਸਰ ਪੈਂਦਾ। ਜਿੰਨੇ ਵਿਧਾਇਕ ਇਸ ਵੇਲੇ ਚੋਣਾਂ ਲੜ ਰਹੇ ਨੇ ਜੀ ਲੋਕ ਸਭਾ ਦੇ, ਜੇ ਉਹਦੇ ਵਿੱਚੋਂ ਕੁਛ ਇੱਕ ਜਿੱਤ ਜਾਂਦੇ ਨੇ, ਕੈਪਟਨ ਅਮਰਿੰਦਰ ਸਿੰਘ ਹੁਰੀ ਨੇ, ਸਾਧੂ ਸਿੰਘ ਧਰਮਸੋਤ ਹੁਰੀ ਨੇ, ਜਿਹੜੇ ਜਾਖੜ ਸਾਹਿਬ ਨੇ ਸੁਨੀਲ ਜਾਖੜ ਹੁਰੀ, ਉਧਰੋਂ ਜੀਤ ਮਹਿੰਦਰ ਸਿੰਘ ਸਿੱਧੂ ਵਾਲੀ ਸੀਟ ਖਾਲੀ ਹੋਈ ਪਈ ਆ, ਇਹ ਖਾਲੀ ਹੋ ਗਈ। ਲੱਗਦਾ ਕਿ ਅੱਧੀ ਕੁ ਦਰਜਨ ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ ਨੇ ਉਹਦੇ ਉੱਤੇ ਜ਼ਿਮਨੀ ਚੋਣਾਂ ਜਿਹੜੀਆਂ ਨੇ ਹੋਣਗੀਆਂ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਭਾਰ ਜਿਹੜਾ ਜੀ ਉਹ ਮੁਸ਼ਕਲਾਂ ਖੜੀਆਂ ਕਰੂਗਾ ਇਹਨਾਂ ਜ਼ਿਮਨੀ ਚੋਣਾਂ 'ਚ। ਜੀ ਜੀ, ਇਸੇ ਤਰ੍ਹਾਂ ਲੱਗ ਰਿਹਾ ਜਿਹੜੀ ਚੁੱਪਚਾਂਦ ਹੈਗੀ ਆ। ਤੇ ਅਗਲੀ ਗੱਲ ਕਰੀਏ, ਜਿਵੇਂ ਮੋਦੀ ਦਾ ਜੀ ਇੱਕ ਹੋਰ ਇੱਕ ਉਹਦੇ ਜਿਹੜੇ ਸ਼ੇਅਰ ਆ ਅੰਬਾਨੀ ਤੇ ਅਡਾਨੀ ਦੇ ਨਾਲ ਉਹਨਾਂ ਦੀ ਗੱਲਬਾਤ ਬਾਹਰ ਆਈ ਆ, ਤੇ ਉਹਦੇ ਬਾਰੇ ਵੀ ਜ਼ਰੂਰ ਦੱਸੋ। ਦੇਖੋ, ਜਿਹੜੇ ਇਸ ਵੇਲੇ ਸ਼ੇਅਰ ਮਾਰਕੀਟ ਹੈ ਨਾ ਜੀ ਉਹ ਉੱਪਰ ਕਾਫੀ ਚੱਲ ਰਹੀ ਹੈ ਜੀ, ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਤਾਂ ਸਿਰਫ ਇਸ ਕਰਕੇ ਉੱਪਰ ਜਿਹੜੀ ਚੱਲ ਰਹੀ ਹੈ ਕਿਉਂਕਿ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਦੇ ਆਉਣ ਦੀ ਵਜ੍ਹਾ ਕਰਕੇ ਜਿਹੜੇ ਜੀ ਉਹ ਜਿਹੜੇ ਸ਼ੇਅਰ ਮਾਰਕੀਟ ਉੱਪਰ ਚਲੇ ਗਈ ਹੈ। ਅੰਬਾਨੀ ਤੇ ਅਡਾਨੀ ਜਿਹੜੇ ਨੇ ਜੀ ਉਹਨਾਂ ਦੀਆਂ ਸ਼ੇਅਰ ਮਾਰਕੀਟ ਜਿਹੜੀਆਂ ਨੇ ਉਹਨਾਂ ਨੇ ਪਿਛਲੇ 2 ਦਿਨਾਂ ਦੇ ਵਿੱਚ ਜਦੋਂ ਤੋਂ ਇਹ ਐਗਜ਼ਿਟ ਪੋਲ ਆ ਰਹੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਨੇ 700 ਕਰੋੜ ਇੱਕ ਨੇ 800 ਕਰੋੜ ਰੁਪਇਆ ਜਿਹੜਾ ਇਹਨਾਂ ਦੀਆਂ ਕੰਪਨੀਆਂ ਨੇ ਕਮਾ ਲਿਆ। ਜਿਹੜੀ ਗੱਲ ਦਾ ਖਦਸ਼ਾ, ਜਿਹੜੀ ਗੱਲ ਉਠਾਉਂਦੇ ਸਨ ਅਰਵਿੰਦ ਕੇਜਰੀਵਾਲ, ਉਹੀ ਤੁਸੀਂ ਕਹਿ ਸਕਦੇ ਹੋ। ਔਰ ਇੱਕ ਕਿਸਮ ਦਾ ਇਹ ਵੀ ਕਿਹਾ ਜਾਵੇ ਕਿ ਜਿੰਨੇ ਪੈਸੇ ਇਹਨਾਂ ਨੇ ਲਾਏ ਸੀਗੇ ਮੋਦੀ ਹੋਰਾਂ ਦੀ ਚੋਣ ਮੁਹਿੰਮ ਦੇ ਉੱਤੇ ਉਹ ਤਾਂ ਤਕਰੀਬਨ 2 ਦਿਨਾਂ 'ਚ ਪੂਰੇ ਵੀ ਕਰ ਗਏ, ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਜੀ। ਜੀ ਬਿਲਕੁਲ। ਤੇ ਜੀ ਬਹੁਤ ਕੁਝ ਹੁੰਦਾ ਹੈ ਜੀ ਹਨੇਰੇ ਦੇ ਵਿੱਚ। ਤੇ ਅਗਲੀ ਗੱਲ ਕਰੀਏ, ਜਿਵੇਂ ਮੀਂਹ ਤੇ ਝੱਖੜਿਆ, ਇਹਨਾਂ ਨੇ ਕਿਸਾਨਾਂ ਦਾ ਤੇ ਆਮ ਲੋਕਾਂ ਦਾ ਜਿਹੜਾ ਜੀਣਾ ਆ ਬੜਾ ਦੁੱਬਰ ਕੀਤਾ ਆ। ਪਰ ਕਈ ਖਬਰਾਂ ਇਹੋ ਆਉਂਦੀਆਂ ਜੀ ਉੱਥੇ ਬਹੁਤਾ ਕੋਈ ਨੁਕਸਾਨ ਨਹੀਂ ਹੋਇਆ, ਕਿਸਾਨਾਂ ਦੀ ਜਿਹੜੀ ਫਸਲ ਆ ਉਹ ਚੱਕ ਲਈ ਗਈ ਸੀਗੀ। ਤੇ ਪਰ ਜਿਹੜੀ ਆ ਕਈ ਵਾਰੀ ਇਹ ਦਿਸਦਾ ਆ ਕਿ ਜਿਹੜੀ ਕਿਸਾਨਾਂ ਦੀਆਂ ਫਸਲਾਂ ਆ ਜਿਵੇਂ ਕਣਕ ਆ ਉਹ ਖਰਾਬ ਹੋ ਰਹੀ ਆ ਮੰਡੀਆਂ ਦੇ ਵਿੱਚ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਦੇਖੋ, ਇਹ ਜਿਹੜਾ ਇਹ ਤਾਂ ਝੂਠ ਤੂਫਾਨ ਹੀ ਹੈ ਕਿ ਕਣਕ ਜਿਹੜੀ ਹੈ ਜੀ ਉਹ ਚੱਕ ਲਈ ਗਈ ਹੈ। ਕਣਕ ਕੋਈ ਨਹੀਂ, ਅਜੇ ਵੀ ਬਹੁਤ ਸਾਰੀ ਮੰਡੀਆਂ ਦੇ ਵਿੱਚ ਜਿਹੜੀ ਹੈ ਜੀ ਉਹ ਪਈ ਹੈ, ਚੁੱਕੀ ਨਹੀਂ ਗਈ ਉੱਥੋਂ। ਜਿਹੜੀ ਤਾਂ ਏਜੰਸੀਆਂ ਦੀ ਹੋਗੀ, ਚਲੋ ਉਹਦੇ ਤੋਂ ਤਾਂ ਕਿਸਾਨ ਸੁਰਖਰੂ ਹੋ ਸਕਦੇ ਨੇ ਕਿ ਉਹਨਾਂ ਨੂੰ ਪੈਸੇ ਜਿਹੜੇ ਮਿਲ ਜਾਣਗੇ। ਅਜੇ ਵੀ ਕਿਉਂਕਿ ਬਾਰਦਾਨਾ ਹੀ ਨਹੀਂ ਆ ਰਿਹਾ, ਜਦੋਂ ਲਿਫਟਿੰਗ ਨਹੀਂ ਹੋ ਰਹੀ ਤੇ ਅੱਗੋਂ ਜਿਹੜੀ ਕਣਕ ਹੈ ਉਹ ਆ ਨਹੀਂ ਰਹੀ। ਜ਼ਿਮੀਂਦਾਰ ਜਿਹੜੇ ਨੇ ਟਰਾਲੀਆਂ ਘੁਮਾ ਕੇ ਘਰੀ ਫੇਰ ਜਾ ਕੇ ਲਾਈ ਜਾਂਦੇ ਨੇ। ਜਿਹੜਾ ਤੇਜ਼ ਝੱਖੜ ਆਇਆ ਵੀ ਉਹਨੇ ਨਵੀਂ ਮੁਸੀਬਤ ਖੜੀ ਕੀਤੀ ਹੈ ਪੰਜਾਬ ਦੇ ਵਿੱਚ। ਇਹਦੇ ਨਾਲ 700 ਪਿੰਡਾਂ ਦੀ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਇੱਥੇ ਪ੍ਰਭਾਵਿਤ ਹੋਈ ਹੈ। ਪਟਿਆਲੇ ਦੇ ਵਿੱਚ ਕੱਲ ਰਾਤ ਜਿਹੜੀ ਹੈ ਜੀ ਬਿਜਲੀ ਗਈ ਜਦੋਂ 7 ਵਜੇ ਤੇ ਕੱਲ ਸਵੇਰੇ 11 ਵਜੇ ਜਿਹੜੀ ਬਿਜਲੀ ਹੈ ਜੀ ਉਹ ਪਰਤੀ ਹੈ। ਇੰਨੇ ਘੰਟਿਆਂ ਤੋਂ ਬਾਅਦ ਸ਼ਹਿਰ ਦੀ ਬਿਜਲੀ
ਪਿੰਡਾਂ ਦੇ ਵਿੱਚ ਤੁਸੀਂ ਹਾਲ ਕੀ ਹੋ ਸਕਦਾ ਤੁਸੀਂ ਸੋਚ ਸਕਦੇ ਹੋ। ਪਾਵਰਕਾਮ ਦੇ ਪੱਛਮੀ ਜ਼ੋਨ ਦੇ 1500 ਦੇ ਕਰੀਬ ਜਿਹੜੇ ਖੰਭੇ ਨੇ ਉਹ ਪੁੱਟੇ ਗਏ ਨੇ। 500 ਦੇ ਕਰੀਬ ਟਰਾਂਸਫਾਰਮਰ ਜਿਹੜੇ ਨੇ ਉਹ ਡਿੱਗ ਪਏ ਨੇ ਏਡੇ ਤੂਫਾਨ ਦੇ ਨਾਲ। ਸੋ ਜਿਹਦੀ ਵਜ੍ਹਾ ਕਰਕੇ ਇਸ ਵੇਲੇ ਜਿਹੜਾ ਵੀ ਪੰਜਾਬ ਦੇ ਅਜੇ ਵੀ ਕਈ ਪਿੰਡਾਂ ਦੇ ਵਿੱਚ ਬਿਜਲੀ ਜਿਹੜੀ ਆ ਉਹ ਮੁੜ ਕੇ ਚਾਲੂ ਨਹੀਂ ਕੀਤੀ ਜਾ ਸਕੀ। ਇਸ ਤੂਫਾਨ ਨੇ ਨਰਮੇ ਦੀ ਫਸਲ ਜਿਹੜੀ ਆ ਜੀ ਉਦੋਂ ਪਛੇਤ ਕਰ ਦਿੱਤੀ ਹੈ। ਕਣਕਾਂ ਜਿਹੜੀਆਂ ਮੰਡੀਆਂ ਦੇ ਵਿੱਚ ਪਈਆਂ ਨੇ ਉਹ ਰੁੜ ਰਹੀਆਂ ਨੇ। ਸਬਜ਼ੀਆਂ ਦੇ ਉੱਤੇ ਵੀ ਜਿਹੜਾ ਇਹਦਾ ਅਸਰ ਹੋਇਆ, ਪਰ ਨੇਚਰ ਹੈ, ਨੇਚਰ ਦੇ ਉੱਤੇ ਕਿਸੇ ਦਾ ਜ਼ੋਰ ਨਹੀਂ। ਜੀ ਤੇ ਅਗਲੀ ਗੱਲ ਕਰੀਏ ਜਿਵੇਂ ਪ੍ਰਧਾਨ ਮੰਤਰੀ ਦੀ ਵਿਦਾਇਗੀ ਹੋਈ ਆ, ਵਿਦਾਇਗੀ ਦੇ ਵਿੱਚ ਰਾਹੁਲ ਗਾਂਧੀ ਆ ਜਿਹੜੇ ਉਹ ਕਹਿੰਦੇ ਕਿ ਉੱਥੋਂ ਦਿਸੇ ਹੀ ਨਹੀਂ, ਗਾਇਬ ਹੀ ਰਹੇ ਆ। ਰਾਹੁਲ ਗਾਂਧੀ ਹੋਰਾਂ ਦਾ ਅਜੀਬੋ ਵਰਤਾਰਾ ਹੀ ਜਿਹੜਾ ਉਹ ਕਿਹਾ ਜਾ ਸਕਦਾ ਹੈ। ਆਈ ਥਿੰਕ ਰਾਹੁਲ ਗਾਂਧੀ ਦੀ ਵਜ੍ਹਾ ਕਰਕੇ ਕਾਂਗਰਸ ਪਾਰਟੀ ਇਸ ਜਗ੍ਹਾ ਦੇ ਉੱਤੇ ਪਹੁੰਚਣ ਜਾ ਰਹੀ ਹੈ, ਕਿਉਂਕਿ ਬੀਬੀ ਸੋਨੀਆ ਗਾਂਧੀ ਜਿਹੜੀ ਹੈ ਨਾ ਜੀ, ਉਹਨਾਂ ਨੂੰ ਪੁੱਤ ਪ੍ਰਸਤੀ ਤੋਂ ਬਿਨਾਂ ਹੋਰ ਕੁਝ ਦਿਖਦਾ ਨਹੀਂ ਜੀ। ਜੇ ਉਹ ਇੰਟੈਲੀਜੈਂਟ ਸਨ, ਉਹਨਾਂ ਨੇ ਪ੍ਰਧਾਨ ਮੰਤਰੀ ਬਣਨਾ ਸੀ, ਤਾਂ ਕਿੰਨੀ ਵਾਰ ਉਹਨਾਂ ਨੂੰ ਮਨਾਇਆ ਗਿਆ ਕਿ ਉਹ ਕੋਈ ਮੰਤਰਾਲਾ ਲੈ ਲੈਣ। ਕੋਈ ਚੰਗਾ ਮੰਤਰਾਲਾ ਲੈਂਦੇ ਤੇ ਫਿਰ ਉਹਨੂੰ ਚਲਾ ਕੇ ਦਿਖਾਉਂਦੇ, ਜਿੱਥੋਂ ਇਹ ਪਤਾ ਲੱਗਦਾ ਕਿ ਬੰਦੇ 'ਚ ਲਿਆਕਤ ਹੈਗੀ ਹੈ। ਉਹ ਛੋਟੇ ਨਿਆਣੇ ਵਾਂਗੂ ਜੇਦੀ ਕਰਨ ਲੱਗੇ ਜੀ। ਪਹਿਲਾਂ ਤਾਂ ਕਹਿੰਦੇ ਕੁੱਜਾ ਲੈ ਕੇ ਦੇ, ਫਿਰ ਕਹਿੰਦੇ ਹਾਥੀ ਲੈ ਕੇ ਦੇ, ਫਿਰ ਕਹਿੰਦੇ ਹਾਥੀ ਨੂੰ ਕੁੱਜੇ 'ਚ ਪਾਓ, ਕਿਉਂਕਿ ਪ੍ਰਧਾਨ ਮੰਤਰੀ ਬਣਨਾ ਉਹਨਾਂ ਨੇ। ਇਹੋ ਜਿਹੀ ਜਿੱਦ ਉਹਨਾਂ ਨੇ ਕੀਤੀ। ਕਦੀ ਉਹ ਕਾਗਜ਼ ਜਿਹਾ ਪਾੜ ਕੇ ਸੁੱਟਤਾ, ਆਹ ਲਾ ਬਣਾਇਆ, ਆਹ ਲੋਹਾ ਖਤਮ ਕਰਤਾ। ਇਹਨਾਂ ਚੀਜ਼ਾਂ ਨੇ ਉਹਦੀ ਜਿਹੜੀ ਦਿੱਖ ਹੈ ਜਾਂ ਜਿਹੜੀ ਉਹਦੀ ਪਹਿਚਾਣ ਹੈ ਉਹ ਇੱਕ ਜਿਵੇਂ ਆਮ ਵਰਤਦੇ ਨੇ ਕਿ ਪੱਪੂ ਦੀ ਬਣਾਤੀ ਕਾਂਗਰਸ ਦੀ। ਹੁਣ ਵੀ ਜਿਹੜਾ ਕੰਮ ਉਹਨਾਂ ਨੇ ਕੀਤਾ ਇੱਥੇ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਇੱਕ ਜਿਹੜਾ ਡਿਨਰ ਕੀਤਾ ਗਿਆ ਸੋਨੀਆ ਗਾਂਧੀ ਦੇ ਵੱਲੋਂ, ਉਹਦੇ ਵਿੱਚ ਉਹਨਾਂ ਦੀ ਤਾਰੀਫ ਵੀ ਕੀਤੀ ਗਈ, ਉਹਨਾਂ ਨੂੰ ਵਿਦਾਇਗੀ ਵੀ ਜਿਹੜੀ ਆ ਉਹ ਦਿੱਤੀ ਗਈ। ਉਹਦੇ ਵਿੱਚ ਰਾਹੁਲ ਗਾਂਧੀ ਦਾ ਨਾਂ ਆਉਣਾ ਇਹ ਉਹਦੇ ਹੰਕਾਰ ਦੀ ਨਿਸ਼ਾਨੀ ਜਿਹੜੀ ਹੈ ਨਾ ਜੀ ਉਹ ਕਹੀ ਜਾ ਸਕਦੀ ਹੈ। ਉਹ ਇਹ ਸਮਝਦਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਡਿਨਰ ਦੇ ਵਿੱਚ ਉਹਨੂੰ ਜਾਣ ਦੀ ਜਿਹੜੀ ਆ ਉਹ ਕੀ ਜ਼ਰੂਰਤ ਹੈ। ਉਹ ਇੱਥੇ ਅਜੇ ਵੀ ਭੁੱਲ ਕਰ ਰਿਹਾ ਕਿ ਜੇ ਕੱਲ ਨੂੰ ਉਹਨੇ ਅੱਗੇ ਉੱਪਰ ਆਉਣਾ ਵੀ ਹੈ, ਜੇ ਕਿ ਹਾਲ ਦੀ ਘੜੀ ਤੇ ਕਾਂਗਰਸ ਦੀ ਕੋਈ ਸਰਕਾਰ ਬਣਦੀ ਦੀਦੀ ਨਹੀਂ ਗਈ, ਜੇ ਕੱਲ ਨੂੰ ਵੀ ਕਾਂਗਰਸ ਨੇ ਆਉਣਾ, ਜੇ ਲੋਕਾਂ ਦੇ ਨਾਲ ਵੀ ਟੁੱਟ ਗਿਆ ਤਾਂ ਕਿਉਂਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਜਿੰਨੀ ਚਾਪਲੂਸੀ ਗਾਂਧੀ ਪਰਿਵਾਰ ਦੀ ਕੀਤੀ ਆ, ਇਹਦਾ ਤਾਂ ਦੇਣਾ ਗਾਂਧੀ ਪਰਿਵਾਰ ਦੇ ਹੀ ਨਹੀਂ ਸਕਦਾ ਜੀ। ਜੀ ਬਿਲਕੁਲ ਬਿਲਕੁਲ, ਜਿੰਨੇ 10 ਸਾਲ ਰਹੇ ਆ ਕੁਛ ਨਹੀਂ ਕੀਤਾ ਉਹਨਾਂ ਨੇ, ਤੇ ਬਿਲਕੁਲ ਉਹਨਾਂ ਦੇ ਵੱਲ ਹੀ ਦੇਖਦੇ ਰਹੇ। ਉਹ ਕੀ ਕਹਿਣ ਤੇ ਮੈਂ ਕੀ ਕਹਾਂ। ਤੇ ਅਗਲੀ ਗੱਲ ਕਰੀਏ ਵੀ ਉਹ ਕਾਂਗਰਸ ਦੀ ਅੱਜ ਉਹ ਨਤੀਜੇ ਨਿਕਲਦੇ ਆ, ਉਹਨਾਂ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਉਹ ਤੇ ਕੱਲ ਰਾਤ ਨੂੰ ਪਤਾ ਲੱਗੂਗਾ ਸਾਡੇ ਹਿਸਾਬ ਦੇ ਨਾਲ। ਤੇ ਪਰ ਉਸ ਦੇ ਵਿੱਚ ਕੀ ਜਿਹੜੇ ਉਹਨਾਂ ਦੇ ਲੀਡਰ ਆ ਉਹਨਾਂ ਦੀ ਫੇਰ ਜਿਹੜੇ ਆ ਅਸਾਰ ਪਸਾਰ ਦਿਸਦੇ ਆ ਕਿ ਉਹਨਾਂ ਦੇ ਫੇਰ ਬਦਲ ਹੋਊਗਾ ਕੋਈ ਨਾ ਕੋਈ। ਬਿਲਕੁਲ ਜੀ, ਹੋਣ ਦੇ ਅਸਰ ਨੇ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਲਿਆ ਕੇ ਫਸਾਇਆ ਸੀਗਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਕੰਮ ਹੋ ਗਿਆ ਉਲਟ। ਪ੍ਰਤਾਪ ਸਿੰਘ ਬਾਜਵਾ ਹੋਰੀ ਤਾਂ ਡਿਊਰਿੰਗ ਸਾਰੀ ਜਿਹੜੀ ਚੋਣ ਪ੍ਰਕਿਰਿਆ ਸੀ ਇਹਦੇ ਕਿਤੇ ਰੜਕੇ ਹੀ ਨਹੀਂ। ਕੈਪਟਨ ਅਮਰਿੰਦਰ ਸਿੰਘ ਹੋਰੀ ਨੈਸ਼ਨਲ ਪੱਧਰ ਤੇ ਛਾ ਗਏ, ਕਿਉਂਕਿ ਉੱਥੋਂ ਜੇਤਲੀ ਸਾਹਿਬ ਦਾ ਮੁਕਾਬਲਾ ਉਹ ਕਰ ਰਹੇ ਸੀ। ਪ੍ਰਤਾਪ ਸਿੰਘ ਬਾਜਵਾ ਹੋਰੀ ਹੁਣ ਫੇਰ ਚੋਣਾਂ ਤੋਂ ਬਾਅਦ ਜਿਹੜੇ ਬਾਹਰ ਨਿਕਲੇ ਨੇ, ਪਰ ਲੱਗਦਾ ਇਉਂ ਆ ਕਿ ਪੰਜਾਬ ਦੇ ਵਿੱਚ, ਪੰਜਾਬ ਕਾਂਗਰਸ ਦੇ ਵਿੱਚ ਤਕੜੀ ਹਿਲਜੁਲ ਹੋਊਗੀ ਜਦੋਂ ਇਹ ਚੋਣ ਨਤੀਜੇ ਜਿਹੜੇ ਨੇ ਉਹ ਆ ਜਾਂਦੇ ਨੇ। ਜਿਹੜੀਆਂ ਪਾਰਟੀ ਸਫਾਂ ਦੇ ਉੱਤੇ ਲਾਚਾਰੀ ਜਿਹੜੀ ਆ ਜੀ ਉਹ ਅਜੇ ਵੀ ਭਾਰੂ ਆ। ਕੈਪਟਨ ਅਮਰਿੰਦਰ ਸਿੰਘ ਚੋਣ ਲੜ ਰਹੇ ਨੇ, ਪ੍ਰਤਾਪ ਸਿੰਘ ਬਾਜਵਾ ਚੋਣ ਲੜ ਰਹੇ ਨੇ, ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਚੋਣ ਲੜ ਰਹੇ ਨੇ। ਜੇ ਕਪਤਾਨ ਬਾਜੀ ਮਾਰ ਜਾਂਦੇ ਨੇ ਅੰਮ੍ਰਿਤਸਰ ਤੋਂ ਤਾਂ ਇਹ ਕਿਹਾ ਜਾ ਸਕਦਾ ਕਿ ਇੱਕ ਟਾਈਮ ਦੇ ਉੱਤੇ ਹਾਸ਼ੀਏ ਤੇ ਧੱਕ ਦਿੱਤੇ ਗਏ ਕੈਪਟਨ ਅਮਰਿੰਦਰ ਸਿੰਘ ਹੁਰੀ, ਜਦੋਂ ਭੋਲੇ ਵਾਲਾ ਮਾਮਲਾ ਸੀ, ਇਸ ਵਾਲੇ ਉਹ ਫੇਰ ਬਹੁਤ ਚਰਚਿਤ ਨੇ, ਦਾ ਉਹਨਾਂ ਦਾ ਫੇਰ ਲੱਗ ਸਕਦਾ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਆਪਣੀ ਸੀਟ ਜਿਹੜੀ ਹੈ ਜੀ ਉਹ ਇਸ ਵੇਲੇ ਸ਼ਸ਼ੋ ਪੰਜ ਚ ਪਈ ਹੋਈ ਹੈ। ਲੱਗਦਾ ਹੈ ਉਹਨਾਂ ਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਉੱਥੋਂ ਕਿਤੇ ਹੁੰਦੇ ਨਾ ਜਾਣ, ਜਿਹੋ ਦੇ ਹਾਲਾਤ ਜਿਹੜੇ ਉਹ ਬੜੇ ਹੋਏ ਨੇ। ਇਸ ਕਰਕੇ ਜਿਹੜੀ ਕਾਂਗਰਸੀ ਜਿਹੜੇ ਆਪਣੇ ਹਲਕਿਆਂ ਦੇ ਵਿੱਚ ਨਹੀਂ ਗਏ, ਦੂਜਿਆਂ ਦੇ ਵਿੱਚ ਜਾ ਕੇ ਕੰਮ ਕਰਦੇ ਰਹੇ ਨੇ, ਉਹ ਮਾਮਲਾ ਅਜੇ ਰੋਕ ਦਿੱਤਾ ਗਿਆ ਚੋਣ ਨਤੀਜਿਆਂ ਤੱਕ। ਸ਼ਾਇਦ ਇਸ ਕਰਕੇ ਕਿ ਦੇਖਦੇ ਆ ਬਾਅਦ ਚ ਪਲੜਾ ਕਿਹਦਾ ਭਾਰੀ ਹੁੰਦਾ। ਜੇ ਤਾਂ ਕਪਤਾਨ ਉੱਪਰ ਆ ਗਏ ਫਿਰ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋ ਸਕਣੀ, ਕਿਉਂਕਿ ਬਹੁਤੇ ਉਹ ਨੇ ਜਿਹਦੇ ਵਿੱਚ ਰਮਨਜੀਤ ਸਿੰਘ ਸਿੱਕੀ ਹੋ ਗਏ, ਰਾਣਾ ਗੁਰਜੀਤ ਸਿੰਘ ਹੋ ਗਏ, ਇਹ ਆਪੋ ਆਪਣੇ ਹਲਕਿਆਂ 'ਚ ਨਹੀਂ ਗਏ। ਮੁਹੰਮਦ ਸਦੀਕ ਹੋ ਗਏ, ਇਹ ਦੂਜਿਆਂ ਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਜਿਹੜਾ ਕੰਮ ਹੈ ਉਹ ਕਰਦੇ ਰਹੇ ਨੇ। ਇਹ ਸਾਰੇ ਦੇ ਸਾਰੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਧੜੇ ਦੇ ਕਹੇ ਜਾਂਦੇ ਨੇ। ਸੋ ਪੰਜਾਬ ਕਾਂਗਰਸ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਰੱਦੋ ਬਦਲ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਾਕੀ ਨਤੀਜੇ ਦੱਸਣਗੇ ਜੀ ਕੱਲ੍ਹ ਵਾਲੇ। ਬਿਲਕੁਲ ਜੀ। ਤੇ ਮੇਰਾ ਲਾਸਟ ਕੁਐਸਚਨ ਇਹ ਆ ਜੀ, ਜਿਵੇਂ ਇੱਥੇ ਦੀ ਅਮਰੀਕਾ ਦੀ ਬਹੁਤ ਵੱਡੀ ਅਖਬਾਰ ਹੈਗੀ ਆ ਵਾਲ ਸਟਰੀਟ ਜਰਨਲ, ਉਹਨਾਂ ਨੇ ਜਿਵੇਂ ਬਾਦਲ ਸਰਕਾਰ ਦੀ ਇੱਕ ਸਟੋਰੀ ਪ੍ਰਿੰਟ ਕੀਤੀ ਆ
ਜਿਸ ਦੇ ਵਿੱਚ ਉਹਨਾਂ ਦੇ ਬਾਰੇ ਦੱਸਿਆ ਗਿਆ ਆ ਕਿ ਉਹਨਾਂ ਦੀ ਕਿੰਨੀ ਜਾਇਦਾਦ ਆ, ਕਿੰਨਾ ਉਹਨਾਂ ਦਾ ਕੰਟਰੋਲ ਆ ਸਰਕਾਰ ਤੇ। ਕੀ ਇਹਦਾ ਕੋਈ ਪੰਜਾਬ ਦੇ ਵਿੱਚ ਅਸਰ ਹੈ? ਨਹੀਂ, ਬਹੁਤਾ ਨਹੀਂ। ਮੈਂ ਅਕਸਰ ਇਹ ਗੱਲ ਕਹਿੰਦਾ ਮੈਂ ਕਿ ਅਸੀਂ ਬੜੀ ਕੋਸ਼ਿਸ਼ ਕਰਦੇ ਰਹੇ ਕਈ ਸਾਲਾਂ ਤੋਂ ਕਿ ਜਦੋਂ ਪੰਜਾਬ ਵਾਲੇ ਇੱਧਰ ਆਉਂਦੇ ਨੇ ਕੈਨੇਡਾ ਅਮਰੀਕਾ ਦੇ ਦੌਰੇ ਦੇ ਉੱਤੇ, ਤੇ ਉਹਨਾਂ ਨੂੰ ਫੜ ਕੇ ਦਿਖਾਇਆ ਜਾਵੇ ਕਿ ਦੇਖੋ ਜੀ ਸਿਆਸਤਦਾਨ ਇੱਥੇ ਕਿਵੇਂ ਕੰਮ ਕਰਦੇ ਨੇ, ਕਿਵੇਂ ਉਹ ਆਮ ਲੋਕਾਂ ਵੱਲ ਨੂੰ ਵਿਚਰਦੇ ਨੇ, ਤੇ ਇਹਨਾਂ ਤੋਂ ਕੁਝ ਸਿੱਖੋ, ਇੱਥੇ ਜਾ ਕੇ ਲਾਗੂ ਕਰੋ। ਇਹ ਲੋਕ ਆਉਣ ਲੱਗੇ, ਲੋਕੀ ਮਿਲਾਉਣ ਵੀ ਲੱਗੇ, ਕੰਮ ਉਲਟ ਹੋ ਗਿਆ। ਕੈਨੇਡਾ ਦੇ ਵਿੱਚ ਤਾਂ ਬਹੁਤੇ ਜਿਹੜੇ ਸਿਆਸਤਦਾਨ ਨੇ ਇਹ ਸਾਰੇ ਪੰਗੇ ਪੰਜਾਬ ਵਾਲੇ ਸਿੱਖ ਗਏ, ਉਹੀ ਸਾਰਾ ਕੁਝ ਉਹ ਕਰਨ ਲੱਗੇ। ਉਹ ਵੀ ਇੱਥੇ ਆ ਕੇ ਪੰਜਾਬ 'ਚ ਲਾਲ ਬੱਤੀ ਵਾਲੀਆਂ ਗੱਡੀਆਂ ਝੂਟ ਕੇ ਖੁਸ਼ ਹੋਣ ਲੱਗੇ। ਜੋੜ ਤੋੜ ਜਿਹੋ ਜਿਹੇ ਲੋਕਾਂ ਦੇ ਇੱਥੇ ਹੁੰਦੇ ਨੇ ਉਹੋ ਜਿਹੇ ਉਹ ਕੈਨੇਡਾ ਵਿੱਚ ਕਰਨ ਲੱਗੇ। ਹੁਣ ਵਾਰੀ ਸ਼ਾਇਦ ਅਮਰੀਕਾ ਦੀ ਆ। ਵਾਲ ਸਟਰੀਟ ਜਰਨਲ ਦੀ ਇਸ ਰਿਪੋਰਟ ਦਾ ਪੰਜਾਬ ਸਰਕਾਰ ਦੇ ਉੱਤੇ ਕੋਈ ਅਸਰ ਹੋਵੇ ਜਾਂ ਨਾ ਹੋਵੇ, ਅਮਰੀਕਨ ਸਿਆਸਤਦਾਨ ਨਾ ਕਿਤੇ ਸਿੱਖਣ ਲੱਗ ਜਾਣ ਵੀ ਸਿਆਸਤ ਤੋਂ ਇੰਨਾ ਪੈਸਾ ਵੀ ਬਣਾਇਆ ਜਾ ਸਕਦਾ ਹੈ। ਹਾਂ ਜੀ ਜੀ ਬਿਲਕੁਲ। ਤੇ ਪਰ ਜਿਵੇਂ ਤੁਸੀਂ ਹੁਣ ਸਿੱਖਣ ਦੀ ਗੱਲ ਕੀਤੀ ਹੈ ਕਿ ਅਮਰੀਕਾ ਕੈਨੇਡਾ ਤੋਂ ਕੁਝ ਸਿੱਖਣਾ ਚਾਹੀਦਾ ਹੈ, ਪਰ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਇੱਕ ਟੀਚਰਾਂ ਦੀ ਟੀਮ ਆ ਰਹੀ ਆ ਕੈਨੇਡਾ ਤੋਂ ਕੁਝ ਸਿੱਖਣ ਲਈ। ਬਿਲਕੁਲ ਜੀ। ਇਹ ਜਿਹੜੇ ਟੀਚਰਸ ਨੇ ਜੀ ਉਹਨਾਂ ਨੂੰ ਇਹ ਆਖਿਆ ਗਿਆ ਕਿ ਪੰਜਾਬ ਸਰਕਾਰ ਦੇ ਖਰਚੇ ਤੇ ਤੁਹਾਨੂੰ ਲਿਜਾਵਾਂਗੇ ਔਰ ਉੱਥੇ ਜਾ ਕੇ ਤੁਹਾਨੂੰ ਟ੍ਰੇਨਿੰਗ ਜਿਹੜੀ ਆ ਉਹ ਦਵਾਵਾਂਗੇ। ਇਹਦੇ ਵਾਸਤੇ ਆਈਲੈਟ ਜਿਹੜਾ ਜੀ ਉਹ ਕਰਨਾ ਜ਼ਰੂਰੀ ਹੋਊਗਾ। ਉਹਦੇ ਚੋਂ 6.5 ਬੈਂਡ ਜਿਹੜੇ ਨੇ ਉਹ ਲੈਣੇ ਪੈਣਗੇ ਇਹਨਾਂ ਨੂੰ। ਇਸ ਵੇਲੇ ਜਿਹੜੀਆਂ ਸਿਫਾਰਸ਼ਾਂ ਵਗੈਰਾ ਲਵਾ ਕੇ ਤੇ ਅੱਗੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੀ ਇਹਨੂੰ ਪਾ ਲਓ ਜੀ, ਇਹਨੂੰ ਕੱਢ ਲਓ ਜੀ। ਇੱਕ ਸੱਜਣ ਨੇ ਉਹਨਾਂ ਨੇ ਟਿੱਪਣੀ ਕੀਤੀ ਸੀਗੀ ਨੇ ਇੱਥੇ ਪੰਜਾਬ ਦੇ ਵਿੱਚ ਕਿ ਅਸੀਂ ਤਾਂ ਜੀ ਆਪਣੇ ਖਰਚੇ ਤੇ ਜਾ ਰਹੇ ਹਾਂ, ਤੁਸੀਂ ਬਦਨਾਮ ਕਰ ਰਹੇ ਹੋ। 2.5 ਕਰੋੜ ਰੁਪਈਆ ਸਰਕਾਰ ਦਾ ਖਰਚਾ ਜਾ ਰਿਹਾ। ਪਰ ਇੱਕ ਹੋਰ ਟੀਚਰ ਸਨ, ਉਹਨਾਂ ਨੇ ਜਿਹੜਾ ਸਰਕੂਲਰ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ, ਉਹਨਾਂ ਨੇ ਉਹ ਪੋਸਟ ਕਰਤਾ ਮੇਰੇ ਵਾਲੀ ਵਾਸਤੇ, ਜਿਹਦੇ ਵਿੱਚ ਇਹ ਸਾਰੀ ਗੱਲ ਕਲੀਅਰ ਲਿਖੀ ਹੋਈ ਹੈ ਕਿ ਸਰਕਾਰ ਦੇ ਖਰਚੇ ਦੇ ਉੱਤੇ ਤੁਹਾਨੂੰ ਲੈ ਕੇ ਜਾਵਾਂਗੇ, ਪਰ ਆਈਲੈਟ ਜਿਹੜਾ ਜੀ ਉਹ ਤੁਹਾਨੂੰ ਕਰਨਾ ਜ਼ਰੂਰੀ ਹੋਊਗਾ। ਹੁਣ ਜਿਹੜਾ ਦੇਖਣ ਵਾਲੀ ਗੱਲ ਇਹ ਹੋਊਗੀ, ਮੈਂ ਸਮੇਂ ਤੋਂ ਪਹਿਲਾਂ ਨਹੀਂ ਕੋਈ ਟਿੱਪਣੀ ਕਰਦਾ, ਪਰ ਕਈ ਸਾਲ ਪਹਿਲਾਂ ਭੰਗੜੇ ਦੀ ਟੀਮ ਹੀ ਗਾਇਬ ਹੋ ਗਈ ਸੀ। ਕਬੱਡੀ ਦੀਆਂ ਕਈ ਟੀਮਾਂ ਤਾਂ ਇਸ ਤਰ੍ਹਾਂ ਨਹੀਂ ਲੱਭੀਆਂ। ਇਸ ਪਿੰਡ ਦੇ ਨੇੜੇ ਇੱਕ ਪਾੜਾ ਪਾਟਾ ਹੋਇਆ ਜਿਹੜਾ ਉੱਥੇ ਅਕਸਰ ਅਟਕਲਾਂ ਚੱਲਦੀਆਂ ਨੇ, ਪਤਾ ਨਹੀਂ ਸੱਚਾਈ ਕਿੰਨੀ ਕਾ ਕਿ ਇੱਕ ਵਾਰੀ ਇੱਥੇ ਮਾਲ ਗੱਡੀ ਦੇ ਡੱਬੇ ਡਿੱਗ ਪਏ ਸੀ, ਉਹ ਲੱਭੇ ਹੀ ਨਹੀਂ। ਇਹ ਵੀ ਮਾਲ ਗੱਡੀ ਦੇ ਡੱਬਿਆਂ ਵਾਂਗੂ ਜਿਹੜੀਆਂ ਕਈ ਟੀਮਾਂ ਲੱਭੀਆਂ ਹੀ ਨਹੀਂ। ਇੰਨਾ ਹੋਵੇ ਕਿ ਜੇ ਜਾਂਦੇ ਵੀ ਨੇ ਤੇ ਸਾਰੇ ਜਿਹੜੇ ਨੇ ਉਹ ਵਾਪਸ ਆ ਜਾਣ। ਸਿੱਖਣ ਕੀ ਜਾ ਰਹੇ ਨੇ ਇਹ ਨਹੀਂ ਪਤਾ, ਉੱਥੇ ਸਿਖਾ ਕੇ ਨਾ ਮੁੜ ਆਉਣ। ਜਿਵੇਂ ਉਹ ਪੰਜਾਬੀ ਦਾ ਇੱਕ ਚੁਟਕਲਾ ਹੁੰਦਾ ਸੀ, ਕੋਈ ਜਾ ਰਿਹਾ ਸੀਗਾ ਪੜ੍ਹਿਆ ਲਿਖਿਆ ਸਕੂਲ ਦੇ ਨੇੜੇ, ਉਹ ਮਾਸਟਰ ਪੜ੍ਹਾ ਰਿਹਾ ਸੀ CUP ਸੱਪ। ਉਹ ਅੰਦਰ ਜਾ ਕੇ ਕਹਿੰਦਾ ਮਾਸਟਰ ਜੀ ਗਲਤ ਪੜ੍ਹਾ ਰਹੇ ਹੋ, CUP ਸੱਪ ਨਹੀਂ ਹੁੰਦਾ ਕੱਪ ਹੁੰਦਾ। ਕਹਿੰਦਾ ਹੁੰਦਾ, ਮੈਨੂੰ ਵੀ ਪਤਾ ਕੱਪ ਹੀ ਹੈ, ਪਰ ਜਿੰਨੀ ਦੇਰ ਮੇਰੀ ਤਨਖਾਹ ਨਹੀਂ ਵੱਧਦੀ ਇਹ CUP ਸੱਪ ਹੀ ਰਹੂਗਾ। ਕਿਤੇ ਉੱਥੋਂ ਵਾਲਿਆਂ ਨੂੰ CUP ਸੱਪ ਨਾ ਪੜ੍ਹਾਉਣ ਜੀ ਕਿਤੇ। ਜੀ 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 ਤੇ ਜੀ ਹੁਣ ਅਸੀਂ ਚੱਲਦੇ ਹਾਂ ਆਜ਼ਨਾਮਾ ਵੱਲ ਨੂੰ। ਤੇ ਜੀ ਬਲਤੇਜ ਜੀ ਆਜ਼ਨਾਮਾ ਜੀ ਕੁਝ ਇਸ ਤਰ੍ਹਾਂ ਕਿ ਰਾਸ਼ਟਰਪਤੀ ਦੇ ਵਿੱਚ ਰੌਣਕ, ਉਧਰ ਵੱਲ ਕਈ ਲੋਕ ਪਏ ਚੱਲ ਬੇਲੀ। ਰਾਸ਼ਟਰਪਤੀ ਦੇ ਭਵਨ ਦੇ ਵਿੱਚ ਰੌਣਕ, ਉਧਰ ਵੱਲ ਕਈ ਲੋਕ ਪਏ ਚੱਲ ਬੇਲੀ। ਜੇਕਰ ਧਿਰ ਕੋਈ ਲਵੇ ਨਾ ਬਹੁ ਗਿਣਤੀ, ਕਰਨੀ ਗੁੰਝਲ ਹੱਲ ਵੇਲੀ। ਕੱਢਣ ਵਾਸਤੇ ਉਲਝਣ ਦਾ ਹੱਲ ਕੋਈ, ਕੁਝ ਤਾਂ ਦੱਸਣ ਕਾਨੂੰਨ ਦੀ ਗੱਲ ਬੇਲੀ। 3-13 ਦਾ ਫਰਕ ਕੋਈ ਜਾਣਦੇ ਨਹੀਂ, ਚੱਕਰ ਲਾਉਣ ਬਣਾਉਣ ਦੀ ਭਲ ਬੇਲੀ। ਰਾਏ ਲੋਕਾਂ ਦੀ ਅਜੇ ਨਹੀਂ ਬਾਹਰ ਨਿਕਲੀ, ਉਧਰ ਬਣ ਗਈ ਸਰਕਾਰ ਸੁਣੀ ਬੇਲੀ। ਰਾਏ ਲੋਕਾਂ ਦੀ ਅਜੇ ਨਹੀਂ ਬਾਹਰ ਨਿਕਲੀ, ਉਧਰ ਬਣ ਗਈ ਸਰਕਾਰ ਹੈ ਸੁਣੀ ਬੇਲੀ। ਵਹਿਬੜ ਪੈ ਗਈ ਵਿਭਾਗਾਂ ਦੀ ਵੰਡ ਪਿੱਛੇ, ਕੱਚੀ ਲੱਸੀ ਜਿਹੀ ਜਾਂਦੇ ਕੁੜੀ ਬੇਲੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਨੂੰ ਪੰਜਾਬ ਦੇ ਬਾਰੇ ਜਿਹੜਾ ਸਾਰਾ ਕੁਝ ਦੱਸਿਆ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।